अस्सलाम वालेकुम, सत श्री अकाल। तुसीं देख रहे हो पंजाबी प्रचार टीवी और मैं तुहाडे नाल इरफान समोर। असीं इस वेले गुरुद्वारा करतारपुर साहब दे नाल एक मार्केट है, उत्थे असीं मौजूद हाँ। मेरे नाल मौजूद ने कुछ यात्री जिहड़े चढ़दे पंजाब तो आए ने, इंडिया तो पंजाब तो आए ने या किसी होर इलाके तो इन्हां नाल गलबात करांगे तो पता चलेगा। सब तो पहला तो जी तुहानूं पाकिस्तान से वेलकम कहने हैं। थैंक यू जी। तो आपस में रिलेशन की है तुहाडा जी? ये मेरे सिस्टर ने, अच्छा। बड़े सिस्टर ने। अच्छा जी, ठीक है। मैं पंजाब तो बिलोंग करता है, बठिंडा मेरा शहर है। बठिंडा? हाँ जी, बठिंडे शहर तो बिलोंग करते हैं। तो दोनों भैन भरा आए या होर फैमिली भी है? नहीं तो इकट्ठे दो ही आई हैं। अच्छा, ਤੇ ਤੁਸੀਂ ਸਿੰਗਲ ਹੀ ਹੋ? बिल्कुल सिंगल। ਅੱਛਾ ਸਹੀ ਤੇ ਕਿੰਜ ਪ੍ਰੋਗਰਾਮ ਬਣਿਆ ਭੈਣ ਭਰਾ ਦਾ? बस जी ਬਾਕੀ ਫੈਮਿਲੀ? ਐਕਚੁਅਲੀ ਰਿਕੁਆਇਰਮੈਂਟ ਪਾਸਪੋਰਟ ਦੀ ਸੀਗੀ, ਉਹਦੇ ਕਰਕੇ ਸਾਨੂੰ ਦਿੱਕਤ ਆਈ। ਮੇਰੇ ਮਦਰ ਸਿਸਟਰ ਦਾ ਮੈਂ ਮਦਰ ਦੇ ਮਾਂ ਦਾ ਪਾਸਪੋਰਟ ਨਹੀਂ ਬਣਿਆ ਹੋਇਆ ਸੀ, ਉਹਦੇ ਕਰਕੇ ਸਾਨੂੰ ਪ੍ਰੋਬਲਮ ਆ ਗਈ, ਵਰਨਾ ਉਹਨਾਂ ਨੇ ਜ਼ਰੂਰ ਆਉਣਾ ਸੀਗਾ। ਅੱਛਾ। ਮੇਰੀ ਬੜੀ ਤਮੰਨਾ ਸੀ ਇੱਥੇ ਪਾਕਿਸਤਾਨ ਆਉਣ ਦੀ ਤੇ ਆਪਣਾ ਨਨਕਾਣਾ ਸਾਹਿਬ ਮੱਥਾ ਟੇਕਣ ਦੀ ਤੇ ਕਰਤਾਰਪੁਰ ਸਾਹਿਬ ਆਉਣ ਦੀ। ਤੇ ਜਦੋਂ ਮੈਨੂੰ ਮੌਕਾ ਮਿਲਿਆ ਤੇ ਮੈਂ ਤੁਰੰਤ ਮੈਂ ਦੱਸਿਆ, ਮੈਂ ਕਿਹਾ ਸਿਸਟਰ ਨੂੰ ਵੀ ਆਪਾਂ ਚੱਲਣਾ ਹੈਗਾ। ਤੇ ਇਹਨਾਂ ਨੇ ਨਾਲ ਦੇ ਨਾਲ ਹਾਮੀ ਭਰਤੀ ਵੀ ਮੈਂ ਚੱਲਾਂਗੇ ਨਾਲ। ਅੱਛਾ। ਇਸ ਨਾਲ ਰਜਿਸਟ੍ਰੇਸ਼ਨ ਕੀਤੀ, ਬਹੁਤ ਈਜ਼ੀ ਪ੍ਰੋਸੈਸ ਸੀ ਰਜਿਸਟ੍ਰੇਸ਼ਨ ਕਰਨ ਦਾ। ਮੈਂ ਵਿਦਿਨ 5 ਮਿੰਟਸ ਵਿੱਚ ਮੈਂ ਰਜਿਸਟ੍ਰੇਸ਼ਨ ਕਰਤੀ ਸੀ। ਬਹੁਤ ਈਜ਼ੀ ਪ੍ਰੋਸੈਸ ਹੈ, ਮਤਲਬ ਹਰ ਕੋਈ ਅਪਲਾਈ ਕਰ ਸਕਦਾ। ਕੋਈ ਐਡਾ ਭੈਣ ਜੀ ਤੁਸੀਂ ਦੱਸੋ ਕਿੱਦਾਂ ਲੱਗਾ ਇੱਥੇ ਆ ਕੇ? ਪਹਿਲਾਂ ਬੜੀ ਇਹ ਦੱਸੋ। ਖੁਸ਼ੀ ਹੋਈ ਮੈਨੂੰ ਇੱਥੇ ਆ ਕੇ। ਅੱਛਾ। ਬੜਾ ਇੱਕ ਆਪਣਾਪਨ ਜਿਹਾ ਮਹਿਸੂਸ ਹੋਇਆ। ਅੱਛਾ। ਤੇ ਸਭ ਤੋਂ ਵੱਡੀ ਗੱਲ ਹੈ ਕਿ ਹੈ ਨਾ, ਗੁਰੂ ਦੀ ਧਰਤੀ ਤੇ ਆਉਣਾ ਸਾਡਾ ਪਹਿਲਾ ਇੱਕ ਫਰਜ਼ ਬਣਦਾ ਕਿ ਅਸੀਂ ਆਪਣੇ ਪੰਜਾਬ ਤੋਂ ਸਪੈਸ਼ਲੀ ਇੱਥੇ ਇਸੇ ਕਰਕੇ ਆਏ ਹੈਗੇ ਹਾਂ। ਜਿਹੜਾ ਇੱਥੇ ਆਉਣ ਦਾ ਪ੍ਰੋਸੈਸ ਵੀ ਬਹੁਤ ਆਸਾਨ ਹੈ, ਕੋਈ ਮੁਸ਼ਕਿਲ ਨਹੀਂ ਹੈ। ਲੋਕਾਂ ਲਈ ਉੱਥੇ ਇਹ ਡਰ ਹੁੰਦਾ ਹੈ ਕਿ ਕਿਤੇ ਪਾਸਪੋਰਟ ਦੇ ਉੱਤੇ ਸਟੈਂਪਿੰਗ ਨਾ ਲੱਗ ਜਾਵੇ। ਕੁਝ ਅੱਧੇ ਲੋਕ ਸ਼ਾਇਦ ਇਸ ਲਈ ਕਿ ਡਰੇ ਬੈਠੇ ਰਹੇ ਕਿ ਇਹਦੇ ਗਲਤੀ ਨਾਲ ਸਟੈਂਪਿੰਗ ਲੱਗ ਗਈ, ਸਾਨੂੰ ਕਿਸੇ ਹੋਰ ਕਿਸੇ ਕੰਟਰੀ ਦਾ। ਅੱਛਾ, ਤੁਹਾਨੂੰ ਵੀ ਹੈ ਸੀ ਕੋਈ ਐਸਾ ਡਰ? ਨਹੀਂ, ਸਾਨੂੰ ਕੋਈ ਡਰ ਨਹੀਂ ਸਾਨੂੰ ਸੀ। ਡਰ ਨਹੀਂ ਪਤਾ ਸੀ ਤੁਹਾਨੂੰ? ਹਾਂਜੀ, ਸਾਨੂੰ ਪਤਾ ਸੀ ਸਾਰਾ। ਕੋਈ ਜਾਂ ਨਹੀਂ ਡਰਦੇ ਆਏ? ਨਹੀਂ ਜੀ, ਸਾਨੂੰ ਅਸ ਬਲਕਿ ਜਿਵੇਂ ਅਸੀਂ ਕੋਲੇ ਆ ਰਹੇ ਸੀ, ਸਾਡੀ ਤਮੰਨਾ ਹੋਰ ਵੱਧ ਰਹੀ ਸੀ ਵੀ ਜਲਦੀ ਪਹੁੰਚੀਏ, ਜਲਦੀ ਪਹੁੰਚੀਏ। ਸਾਡੀ ਕਿਉਰਿਓਸਿਟੀ ਵੱਧਦੀ ਜਾ ਰਹੀ ਸੀ ਅਸੀਂ ਇਹ ਆਪਣੀ ਦੋਸਤ ਦਾ ਵੇਟ ਕਰ ਰਹੇ ਸੀ, ਬਟ ਮੇਰੇ ਤੋਂ ਇੰਤਜ਼ਾਰ ਨਹੀਂ ਹੋ ਰਿਹਾ ਸੀ। ਮੈਂ ਕਿਹਾ ਮੈਂ ਜਲਦੀ ਜਾਵਾਂ ਉੱਧਰ ਦੀ ਸਾਈਡ। ਅੱਛਾ, ਬਹੁਤ ਕਿਉਰਿਓਸਿਟੀ ਜਦੋਂ ਹੁੰਦੀ ਆ, ਫਿਰ ਐਕਸਾਈਟਮੈਂਟ ਹੁੰਦੀ ਆ, ਤਾਂ ਬਹੁਤ ਸਾਰੀਆਂ ਐਕਸਪੈਕਟੇਸ਼ਨਸ ਵੀ ਹੁੰਦੀਆਂ ਨੇ, ਇਮੇਜਿਨੇਸ਼ਨਸ ਹੁੰਦੀਆਂ ਨੇ। ਇਹ ਚੀਜ਼ ਹੋਏਗੀ, ਇੰਜ ਹੋਏਗਾ, ਇੰਜ ਹੋਏਗਾ। ਕੀ ਸੋਚ ਕੇ ਆਏ ਸੀ ਤੇ ਕਿਦਾਂ ਦਾ ਅਸੀਂ ਉੱਥੇ ਲੋਕਾਂ ਨੂੰ ਦੇਖਣਾ ਚਾਹੁੰਦੇ ਸੀਗੇ। ਅੱਛਾ। ਹਾਂਜੀ। ਤੇ ਫਿਰ ਦੇਖੇ ਕੁਝ ਲੋਕਾਂ ਨਾਲ ਮਿਲਣਾ ਜੁਲਣਾ ਹੋਇਆ? ਅੰਦਰ ਜਾ ਕੇ ਮਿਲ ਕੇ ਆਏ ਅਸੀਂ, ਬੜੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਹੈ। ਲੜਕੇ ਨੇ ਅੰਦਰ ਗੁਰਦੁਆਰੇ ਸਾਹਿਬ ਵੀ ਗਏ, ਸੇਵਾ ਵੀ ਕਰਕੇ ਆਏ, ਬਰਤਨ ਵਗੈਰਾ ਧੋ ਕੇ ਆਏ ਆ ਸਾਰੇ। ਅੱਛਾ ਜੀ। ਹਾਂਜੀ, ਜ਼ਬਰਦਸਤ। ਮਤਲਬ ਕਾਫੀ ਟਾਈਮ ਸਪੈਂਡ ਕਰ ਲਿਆ ਵਾ। ਟਾਈਮ ਸਪੈਂਡ ਕਰਕੇ ਆ ਗਏ ਸੀ 11 ਵਜੇ ਆ ਗਏ ਸੀਗੇ। ਅੱਛਾ, ਤੇ ਮਾਰਕੀਟ ਹੁਣੇ ਆਏ ਹੋ? ਮਾਰਕੀਟ ਜੈਸੇ ਐਂਟਰੀ ਕੀਤੀ ਸੀਗੇ ਤਾਂ ਥੋੜਾ ਮੁਲਾਕਾਤ ਹੋ ਗਈ ਹੈ। ਅੱਛਾ, ਜ਼ਬਰਦਸਤ ਜੀ। ਮੈਂ ਕਿਹਾ ਤੁਸੀਂ ਆ ਰਹੇ, ਮੈਂ ਕਿਹਾ ਜੀ ਹੁਣ ਬਿਲਕੁਲ ਮਹਿਮਾਨ ਨੇ ਤੁਹਾਡੇ ਨਾਲ ਗੱਲਬਾਤ ਕਰੀਏ। ਸਾਡੇ ਕੋਲ ਟਾਈਮਿੰਗ ਸ਼ਾਰਟੇਜ ਹੈ ਨਾ, 4 ਵਜੇ ਦਾ ਟਾਈਮ ਦਿੱਤਾ ਹੈ। ਹਾਂਜੀ ਬਿਲਕੁਲ। 4 ਵਜੇ ਅਸੀਂ ਫਿਰ ਵਾਪਸ ਜਾਣਾ ਹੁੰਦਾ। ਫਿਰ ਸਾਡੇ ਦੋਸਤਾਂ ਨੇ ਸਾਨੂੰ ਲਿਸਟ ਬਣਾ ਕੇ ਦਿੱਤੀ ਹੋਈ ਹੈ ਕਿ ਤੁਸੀਂ ਅਗਰ ਉੱਧਰੋਂ ਆਓਗੇ ਸਾਡੇ ਲਈ ਇਹ ਲੈ ਕੇ ਆਣਾ, ਸਾਡੇ ਲਈ ਉਹ ਲੈ ਕੇ ਆਣਾ। ਅੱਛਾ, ਤੁਸੀਂ ਆਉਣ ਤੋਂ ਪਹਿਲਾਂ ਸਾਰਿਆਂ ਨੂੰ ਇਨਫੋਰਮ ਕੀਤਾ ਸੀ ਕਿ ਅਸੀਂ ਜਾ ਰਹੇ ਹਾਂ? ਹਾਂਜੀ, ਕਰਤਾਰਪੁਰ। ਹਾਂਜੀ, ਇਨਫੋਰਮ ਕੀਤਾ ਸੀਗਾ। ਇਨਫੋਰਮ ਦੇ ਤੋਂ ਜ਼ਿਆਦਾ ਇਨਫੋਰਮ ਨਹੀਂ ਕੀਤਾ ਸੀ ਕਿ ਮਨ 'ਚ ਡਰ ਵੀ ਹੁੰਦਾ ਨਾ ਕਿ ਬਾਈ ਚਾਂਸ ਨਾ ਵੀਜ਼ਾ ਲੱਗਿਆ ਜਾਂ ਉੱਧਰੋਂ ਨਾ ਇਨਫੋਰਮੇਸ਼ਨ ਆਈ ਹੈ ਤੇ ਫਿਰ ਲੋਕੀ ਕਹਿਣਗੇ ਹੈ ਨਾ, ਤੁਸੀਂ ਮਤਲਬ ਜਦ ਤੱਕ ਅਸੀਂ ਉਹ ਬਾਰਡਰ ਕ੍ਰਾਸ ਨਾ ਕੀਤੇ ਹੈਗੇ, ਲਾਈਨ ਕ੍ਰਾਸ ਨਹੀਂ ਕੀਤਾ, ਸਾਡੇ ਮਨ 'ਚ ਡਾਊਟ ਹੈ ਕਿ ਕੋਈ ਇੰਜੈਕਸ਼ਨ ਲਗਾ ਦੇਵੇ ਹੈ ਨਾ, ਜਾਂ ਕੋਈ ਹੋਰ ਸਮੱਸਿਆ ਨਾ ਆ ਜਾਵੇ। ਤੇ ਉਸ ਤੋਂ ਪਹਿਲਾਂ ਅੱਛਾ, ਇਹ ਪਤਾ ਹੈ ਸੀ ਕਿ ਤੁਸੀਂ ਇੱਥੇ ਤੱਕ ਹੀ ਜਾਣਾ ਜਾਂ ਇਹ ਸੋਚ ਕੇ ਆਏ ਸੀ ਕਿ ਅਸੀਂ ਤੇ ਪੂਰਾ ਪਾਕਿਸਤਾਨ ਚੱਲੇ ਆ? ਨਹੀਂ, ਸਾਨੂੰ ਐਕਚੁਅਲੀ ਮੈਂ ਸਰਚ ਕੀਤਾ ਸੀਗਾ ਜੀ। ਮੈਂ YouTube ਚੈਨਲ 'ਤੇ ਸਰਚ ਕੀਤੇ, ਮਤਲਬ ਦੇਖੀ ਵੀਡੀਓਜ਼ ਦੇਖੀਆਂ ਉਹਨਾਂ ਦੀ। ਅੱਛਾ। ਤਾਂ ਮੈਨੂੰ ਕਾਫੀ ਆਈਡੀਆ ਹੋ ਚੁੱਕਿਆ ਸੀਗਾ। ਅੱਛਾ। ਫਿਰ ਮੈਂ ਸੇਮ ਟੂ ਸੇਮ ਮੈਂ ਸਿਸਟਮ ਦੱਸਿਆ ਆਪਦੇ ਨੂੰ ਕਿ ਵੀ ਬਹੁਤ ਈਜ਼ੀ ਪ੍ਰੋਸੈਸ ਹੈ ਤੇ ਆਪਾਂ ਨੂੰ ਜਾਣਾ ਚਾਹੀਦਾ ਉੱਥੇ। ਤੇ ਇਹ ਨਾਲ ਨਾ ਐਗਰੀ ਹੋ ਗਏ। ਸਾਨੂੰ ਪਤਾ ਸੀ ਇੱਥੇ ਤੱਕ ਜਾਣਾ, ਵੀ ਇੱਥੇ ਤੱਕ ਜਾ ਸਕਦੇ ਆ। ਮੈਨੂੰ ਨਹੀਂ ਪਤਾ ਸੀਗਾ, ਬਟ ਮੈਨੂੰ ਲੱਗਾ ਕਿ ਮਾਰਕੀਟ ਕਹਿੰਦੇ ਦੀਦੀ ਮਾਰਕੀਟ ਚੱਲਾਂਗੇ। ਅੱਛਾ। ਤੇ ਮੈਨੂੰ ਲੱਗਾ ਕਿ ਇਸ ਮਾਰਕੀਟ ਦੇ ਸਾਡੇ ਆਪਣੇ ਸ਼ਹਿਰਾਂ 'ਚ ਹੁੰਦੇ ਨਾ ਮਾਰਕੀਟ, ਉੱਦਾਂ ਦੀ ਮਾਰਕੀਟ ਹੋਣੀ। ਅੱਛਾ, ਤੁਸੀਂ ਕਿ ਲਿਸਟ ਬਣਾਈ ਆ ਲੋਕਾਂ ਨੇ, ਡਿਮਾਂਡਸ ਨੇ ਲੋਕਾਂ ਦੀਆਂ, ਸਭ ਤੋਂ ਬਹੁਤੀ ਕਿਹੜੀ ਚੀਜ਼ ਦੀ ਡਿਮਾਂਡ ਹੈ? ਡਿਮਾਂਡ ਇੱਕ ਤਾਂ ਗੱਡੀ ਦੇ ਉੱਤੇ ਮੇਰੇ ਫਰੈਂਡ ਨੇ ਕੀਤਾ ਸੀਗਾ ਕਿ ਉਹ ਲੋਗੋ ਨਹੀਂ ਹੁੰਦਾ ਠੰਡਾ ਸਾਹਿਬ ਸਾਡੇ ਧਰਮ ਦਾ, ਜੀ, ਜੀ, ਜੀ। ਉਹ ਲੈ ਕੇ ਆਣਾ। ਉਹਨੇ ਨਵੀਂ ਗੱਡੀ ਹੁਣੇ ਹਫਤੇ ਪਹਿਲੇ ਲਈ ਹੈ। ਅੱਛਾ। ਕਹਿੰਦਾ ਆਪਣੀ ਗੱਡੀ 'ਚ ਰੱਖਣਾ ਹੈਗਾ। ਅੱਛਾ। ਤੇ ਮੇਰੇ ਇੱਕ ਹੋਰ ਸਰ ਸੀਗੇ, ਉਹਨਾਂ ਨੇ ਕਿਹਾ ਸੀ ਮੇਰੇ ਲਈ 550 ਸਾਲਾਂ ਦਾ ਸਿੱਕਾ ਲਾਂਚ ਹੋਇਆ ਹੈਗਾ, ਮੇਰੇ ਉਹ ਸਿੱਕਾ ਲੈ ਕੇ ਆਣਾ। ਬਿਲਕੁਲ ਬਿਲਕੁਲ। ਇੱਕ ਹੋਰ ਆਪਣੇ ਸਰ ਸੀਗੇ, ਉਹ ਕਹਿੰਦੇ ਮੇਰੇ ਲਈ ਜੁੱਤੀ ਦੇਖ ਲੈਣਾ, 10 ਨੰਬਰ ਜੁੱਤੀ ਮਿਲੇ। ਮੈਨੂੰ ਲੱਗਦਾ ਕਿ ਮੈਂ ਲੋਕਾਂ ਦੀ ਖੁਆਇਸ਼ਾਂ ਪੂਰੀ ਕਰਾਂਗੀ, ਆਪਣੀ ਤਾਂ ਪਤਾ ਨਹੀਂ ਕਦੋਂ। ਅੱਛਾ, ਤੁਹਾਨੂੰ ਬੜੀਆਂ ਡਿਫਰੈਂਟ ਜਿਹੀਆਂ ਡਿਮਾਂਡਸ ਹੋਈਆਂ ਨੇ, ਬੜੀਆਂ ਇੱਕ ਰਿਲੀਜੀਅਸ ਔਰ ਹਿਸਟੋਰੀਕਲ ਚੀਜ਼ਾਂ, ਇੰਜ ਦੀਆਂ ਐਂਟੀਕਸ ਵਗੈਰਾ। ਲੇਕਿਨ ਇੱਥੇ ਜ਼ਿਆਦਾਤਰ ਜਿਹੜੇ ਲੋਕ ਆਉਂਦੇ ਨੇ ਨਾ, ਉਹਨਾਂ ਦਾ ਗੱਲਬਾਤ ਹੁੰਦੀ, ਕਹਿੰਦੇ ਜੀ ਸਾਨੂੰ ਪਾਕਿਸਤਾਨੀ ਸੂਟਾਂ ਦੀ ਡਿਮਾਂਡ ਹੈ। ਕਾਟਨ ਦੇ ਕਿਸੇ ਨੇ ਕਿਹਾ ਵੀ ਸਪੈਸ਼ਲੀ ਤੁਸੀਂ ਨਾ ਕਾਟਨ ਦੇ ਸੂਟ ਲੈ ਕੇ ਆਣਾ, ਕਹਿੰਦੇ ਬਹੁਤ ਅੱਛੇ ਹੁੰਦੇ ਨੇ। ਅੱਛਾ। ਤੇ ਉਹ ਵੀ ਨਾ ਦੇਖਣ ਤੋਂ ਮੈਨੂੰ ਪਤਾ ਚੱਲ ਗਿਆ ਕਿ ਕਿਸ ਤਰ੍ਹਾਂ ਦੇ ਨਾ, ਸਹੀ ਸਹੀ। ਹੈ ਨਾ। ਅੱਛਾ। ਕੁਛ ਤਾਂ ਵੈਰਾਈਟੀ ਅਲੱਗ ਹੋਣੀ ਚਾਹੀਦੀ ਨਾ, ਕਿਉਂਕਿ
ਅਸੀਂ ਉੱਥੋਂ ਕੁਝ ਲੈ ਕੇ ਆਏ ਹਾਂ। ਤੁਹਾਨੂੰ ਵੀ ਕੋਈ ਯਾਰਾਂ ਬੇਲੀਆਂ ਵੱਲੋਂ ਕੋਈ ਡਿਮਾਂਡ ਹੋਈ ਕਿ ਯਾਰ ਪਾਕਿਸਤਾਨ ਚੱਲਿਆ, ਕਰਤਾਰਪੁਰ ਸਾਹਿਬ ਚੱਲਿਆ, ਇਹ ਚੀਜ਼ ਮੇਰੇ ਲਈ ਲੈ ਕੇ ਆਈ? ਪਹਿਲਾਂ ਤਾਂ ਨਾ ਮੈਨੂੰ ਕੁਝ ਤੋਂ ਡਰਾ ਰਹੇ ਸੀ ਕਿ ਧਿਆਨ ਨਾਲ ਜਾਈ, ਇਹ ਕਰੀ। ਮੈਂ ਕਿਹਾ ਦੇਖੋ ਗੱਲ ਇੱਦਾਂ ਆ, ਮੈਂ ਕਿਹਾ ਉੱਥੇ ਵੀ ਮੇਰੇ ਇੱਕ ਭਰਾ ਹੀ ਬੈਠੇ ਨੇ, ਬਿਲਕੁਲ ਜੀ। ਉੱਥੇ ਮੇਰੇ, ਮੈਂ ਕਿਹਾ ਮੇਰੇ ਭੈਣਾਂ ਨੇ, ਉੱਥੇ ਮੇਰੇ ਭਰਾ ਨੇ, ਸਭ ਮੇਰੇ ਇੱਕੋ ਨਾਲ ਦੇ ਨੇ, ਮੈਨੂੰ ਕਿਸੇ ਗੱਲ ਦਾ ਕੋਈ ਡਰ ਨਹੀਂ ਹੈ। ਤੇ ਮੈਂ ਆਪਣੀ ਮਿੱਟੀ ਤੇ ਚੱਲਿਆ ਹਨਾ, ਮੈਂ ਕੋਈ ਬੇਗਾਨੀ ਮਿੱਟੀ ਤੇ ਨਹੀਂ ਚੱਲਿਆ। ਠੀਕ ਹੈ, ਸਰਹੱਦ ਜ਼ਰੂਰ ਹੈ, ਪਰ ਸਾਡੇ ਜੋ ਦਿਲਾਂ 'ਚ ਪਿਆਰ ਆ ਉਹ ਉੱਦਾਂ ਹੀ ਆ। ਮਤਲਬ ਜੇ ਕੋਈ ਮਿਲਦਾ ਸਾਨੂੰ ਤਾਂ ਅਸੀਂ ਬੜੀ ਖੁਸ਼ੀ ਨਾਲ ਮਿਲਦੇ ਹਾਂ। ਤੇ ਮੈਂ ਲੂਡੋ ਸਟਾਰ 2 ਖੇਲਦਾ ਹੁੰਦਾ, ਉੱਥੇ ਮੈਨੂੰ ਮਿਲਦੇ ਨੇ, ਈਵਨ ਕਿ ਹਾਂਜੀ ਪਾਕਿਸਤਾਨ ਮਿਲਦੇ ਨੇ, ਤੇ ਮੈਂ ਉਹਨਾਂ ਨਾਲ ਬਹੁਤ ਖੇਡਦਾ ਹਾਂ। ਬਹੁਤ ਇੱਜ਼ਤ ਨਾਲ ਗੱਲ ਕਰਦੇ ਨੇ, ਉਹਨਾਂ ਦਾ ਗੱਲ ਕਰਨ ਦਾ ਤਰੀਕਾ ਬਹੁਤ ਵਧੀਆ। ਮਤਲਬ ਇੰਨੀ ਇੱਜ਼ਤ ਨਾਲ ਗੱਲ ਕਰਦੇ ਨੇ, ਸ਼ਾਇਦ ਅਸੀਂ ਨਹੀਂ ਉਨੀ ਇੱਜ਼ਤ ਨਾਲ ਗੱਲ ਕਰਦੇ ਜਿੰਨੀ ਕਿ ਪਾਕਿਸਤਾਨੀ ਜਿਹੜੇ ਲੋਕ ਨੇ ਬਹੁਤ ਖਾਸ ਬੜੀ ਹੈ। ਇੰਨਾ। ਅੱਛਾ, ਤੁਸੀਂ ਦੱਸੋ ਭੈਣ ਜੀ ਕਿ ਤੁਹਾਡੀਆਂ ਜਿਹੜੀਆਂ ਫਰੈਂਡਸ ਨੇ, ਸਹੇਲੀਆਂ, ਤੁਹਾਨੂੰ ਵੀ ਉਹਨਾਂ ਨੇ ਕੁਝ ਡਰਾਇਆ ਸੀਗਾ ਥੋੜਾ ਬਹੁਤ? ਨਹੀਂ, ਮੈਨੂੰ ਕਿਸੇ ਨੇ ਡਰਾਇਆ। ਮੈਂ ਕਿਸੇ ਕੋਲ ਜ਼ਿਆਦਾ ਗਾਉਂ, ਬਲਕਿ ਉਹ ਮੈਨੂੰ ਕਹਿਣ ਲੱਗੇ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ, ਅਸੀਂ ਵੀ ਨਾਲ ਆਣਾ ਚੱਲਣਾ ਸੀ। ਮੁੰਡੇ ਹੁੰਦੇ ਨੇ ਬਾਹਰ ਬਹਿੰਦੇ ਨੇ, ਫਿਰ ਦੋਸਤਾਂ ਨਾਲ ਤੇ ਫਿਰ ਗੱਲ ਸ਼ੇਅਰ ਕਰਦੇ ਨੇ ਪਾਕਿਸਤਾਨ ਚੱਲੇ ਆ। ਸਾਨੂੰ ਕਹਿ ਰਹੇ ਸੀ ਕਹਿੰਦੇ ਤੁਸੀਂ ਇੱਕ ਵਾਰੀ ਜਾ ਕੇ ਆਓ। ਅੱਛਾ, ਜਦੋਂ ਤੁਸੀਂ ਜਾ ਕੇ ਆਓਗੇ ਫਿਰ ਸਾਨੂੰ ਦੱਸਿਓ, ਫਿਰ ਕਹਿੰਦਾ ਫਿਰ ਅਸੀਂ ਵੀ ਜਾ ਕੇ ਆਵਾਂਗੇ। ਅੱਛਾ, ਹਾਂਜੀ ਸਹੀ। ਤੇ ਕਈ ਵਾਰ ਅਸੀਂ ਹੋ ਸਕਦਾ ਕਿ ਅਸੀਂ ਬਹੁਤ ਜਗ੍ਹਾ ਦੇ ਨਾਲ ਆਈਏ ਤੇ ਲੇਡੀਜ਼ ਨੂੰ ਜਿਹੜੇ ਨਾਲ ਫਰੈਂਡ ਸਰਕਲ ਨੂੰ ਲੈ ਕੇ ਆਵਾਂਗੇ ਅਸੀਂ। ਆਓ ਜੀ, ਆਓ ਤੁਸੀਂ। ਇੱਥੇ ਸਾਡੇ ਕੁਝ ਦੋਸਤ ਆਏ ਨੇ, ਉਹ ਹੁਣ ਤੀਸਰੀ ਵਾਰ ਆਏ ਨੇ। ਅਸੀਂ ਵੀ ਬੇਸਿਕਲੀ ਉਹਨਾਂ ਨਾਲ ਮਿਲਣ ਹੀ ਆਏ ਸੀ। ਅੱਛਾ ਅੱਛਾ ਹਾਂਜੀ, ਤੇ ਫਿਰ ਮੈਂ ਕਿਹਾ ਮੇਰੇ ਭੈਣਾਂ ਭਰਾ ਫਿਰ ਰਹੇ ਨੇ, ਤੇ ਇਹਨਾਂ ਨਾਲ ਗੱਲਬਾਤ ਕਰ ਲਈਏ। ਠੀਕ ਹੈ ਨਾ, ਇਜਾਜ਼ਤ ਬਹੁਤ ਅੱਛਾ ਲੱਗਾ ਭਾਜੀ, ਬਹੁਤ ਅੱਛਾ ਲੱਗਾ ਭੈਣ ਜੀ, ਬਹੁਤ ਓਕੇ ਅੱਛਾ ਜੀ, ਲੱਗਾ। ਸਤਿ ਸ਼੍ਰੀ ਅਕਾਲ।